ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਆ ਉਹ ਜੋ ਈਰਾਨ ਦੇ ਵਿੱਚ ਜੰਗ ਚੱਲ ਰਹੀ ਆ ਅਮਰੀਕਾ ਤੇ ਇਜ਼ਰਾਈਲ ਵੱਲੋਂ ਉਸ ਦੇ ਉੱਤੇ ਲੱਗੀਆਂ ਹੋਈਆਂ ਹੈਗੀਆਂ ਆ। ਕਹਿੰਦੇ ਵੀ ਜਿਹੜੇ ਬੈਕ ਚੈਨਲ ਬ੍ਰੇਕ ਥਰੂ ਚੱਲ ਰਹੀ ਆ, ਬੈਕ ਚੈਨਲ ਦੇ ਰਾਹੀਂ ਗੱਲਬਾਤ ਚੱਲ ਰਹੀ ਆ। ਪਾਕਿਸਤਾਨੀ ਜਿਹੜੇ ਆ ਉਹ ਸੀਜ਼ ਫਾਇਰ ਪਲਾਨ ਟੂ ਰੀਓਪਨ ਹਾਰਮੋਜ਼ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਸੋ ਇਹ ਵੀ ਖਬਰਾਂ ਆ ਰਹੀਆਂ, ਕਹਿੰਦੇ ਵੀ 45 ਦਿਨ ਦੀ ਜਿਹੜੀ ਸੀਜ਼ ਫਾਇਰ ਆ ਉਹ ਗੱਲਬਾਤ ਕੀਤੀ ਗਈ ਆ। ਨਿਊਯਾਰਕ ਪੋਸਟ ਜੋ ਰਿਪੋਰਟ ਕਰ ਰਿਹਾ ਯੂਐਸ ਤੇ ਈਰਾਨ ਨੇ ਪਾਕਿਸਤਾਨੀ ਬ੍ਰੋਕਰਡ ਪ੍ਰਪੋਜ਼ਲ ਜਿਹੜਾ ਆ ਉਹ ਰਿਸੀਵ ਕੀਤਾ ਹੈਗਾ ਤੇ ਜਿਹਦੇ ਨਾਲ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਈਜ਼ਲੀ ਜਿਹੜੀ ਆ ਖੁੱਲ ਜਾਊਗੀ। ਤੇ ਜਿਹੜੇ ਸੋਰਸਸ ਫੈਮਿਲੀਅਰ ਇਸ ਗੱਲਬਾਤ ਦੇ ਨਾਲ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਵੀ 2 ਫੇਜ਼ ਦੀ ਜਿਹੜੀ ਪਲਾਨ ਆ ਉਹ ਹੋਈ ਆ। ਇੱਕ ਤਾਂ ਵੀ ਇਮੀਡੀਏਟਲੀ ਸੀਜ਼ ਫਾਇਰ ਹੋਣਾ ਚਾਹੀਦਾ, ਗੋਲਾਬਾਰੀ ਜੋ ਵੀ ਚੱਲ ਰਿਹਾ ਉਹ ਬੰਦ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਲੌਂਗ ਟਰਮ ਐਗਰੀਮੈਂਟ ਹੋਊਗਾ ਤੇ ਆਲ ਦਾ ਐਲੀਮੈਂਟਸ ਨੀਡ ਟੂ ਬੀ ਐਗਰੀਡ ਟੂਡੇ, ਇਹ ਸੋਰਸਸ ਨੇ ਕਿਹਾ ਹੈਗਾ। ਤੇ ਕਹਿੰਦੇ ਵੀ ਸਾਰੇ ਕਾਸੇ ਦੇ ਐਫਰਟ ਦੇ ਵਿੱਚ ਪਾਕਿਸਤਾਨ ਜਿਹੜਾ ਆ ਉਹ ਲੀਡ ਰੋਲ ਜਿਹੜਾ ਆ ਨਿਭਾ ਰਿਹਾ ਹੈਗਾ ਆ। ਸੋ ਕਮਿਊਨੀਕੇਸ਼ਨ ਜਿਹੜੀ ਵਾਸ਼ਿੰਗਟਨ ਤੇ ਤਹਿਰਾਨ ਦੇ ਵਿੱਚ ਹੋ ਰਹੀ ਹੈਗੀ ਆ ਉਹਦੇ ਵਿੱਚ ਪਾਕਿਸਤਾਨ ਦਾ ਪੂਰਾ ਹੱਥ ਹੈਗਾ ਆ। ਸੋ ਜਿਸ ਤਰ੍ਹਾਂ ਦੱਸਿਆ ਵੀ 2 ਪੁਆਇੰਟ ਇਮੀਡੀਏਟਲੀ ਸੀਜ਼ ਫਾਇਰ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਗੱਲਬਾਤ ਹੋਊਗੀ। ਕਹਿੰਦੇ ਵੀ 15 ਤੋਂ 20 ਦਿਨਾਂ ਦੇ ਵਿੱਚ ਜਿਹੜੀ ਇਹ ਸੈਟਲਮੈਂਟ ਆ ਇਹ ਹੋਣੀ ਚਾਹੀਦੀ ਹੈਗੀ ਆ ਅਕੋਰਡਿੰਗ ਟੂ ਜਿਹੜਾ ਇਹਨੂੰ ਜਿਹੜਾ ਉਹਦੀ ਨਾਂ ਵੀ ਇਸਲਾਮਾਬਾਦ ਅਕੋਰਡ ਕਰਕੇ ਦੱਸਿਆ ਹੈਗਾ ਆ। ਤੇ ਜਿਹੜੀਆਂ ਗੱਲਬਾਤ ਆ ਉਹ ਵੀ ਇਸਲਾਮਾਬਾਦ ਦੇ ਵਿੱਚ ਹੋਣਗੀਆਂ। ਯੂਐਸ ਈਰਾਨ ਤੇ ਹੋਰ ਜਿਹੜੇ ਰੀਜਨਲ ਆਫੀਸ਼ੀਅਲਸ ਆ ਉਹ ਮੰਨ ਰਹੇ ਆ ਵੀ ਹਾਂ ਠੀਕ ਆ 45 ਦਿਨਾਂ ਦਾ ਜਿਹੜਾ ਸੀਜ਼ ਫਾਇਰ ਆ ਹੋ ਸਕਦਾ ਹੈਗਾ ਤਾਂ ਕਿ ਜਿਹੜੀ ਪਰਮਾਨੈਂਟ ਡੀਲ ਆ ਉਹ ਬਣਾਈ ਜਾ ਸਕੇ। ਟੌਪ ਲੈਵਲ ਦੇ ਕੰਟੈਕਟਸ ਜੋ ਬਿਹਾਈਂਡ ਦਾ ਸੀਨ ਚੱਲ ਰਹੇ ਹੈਗੇ ਆ। ਪਾਕਿਸਤਾਨ ਦੇ ਆਰਮੀ ਚੀਫ ਆਸਿਮ ਮੁਨੀਰ ਉਹ ਬਿਲਕੁਲ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ ਸਪੈਸ਼ਲ ਇਨਵੋਏ ਜੋ ਸਟੀਵ ਵਿਟਕੌਫ ਆ ਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਅਵਾਸ ਅਰਾਕਾਚੀ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਸੋ ਪਬਲਿਕ ਰਿਸਪੌਂਸ ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਜਾਂ ਤਹਿਰਾਨ ਤੋਂ ਕਿਸੇ ਤਰ੍ਹਾਂ ਦਾ ਨਹੀਂ ਆਇਆ ਹੈਗਾ। ਈਰਾਨ ਨੇ ਪਹਿਲਾਂ ਵੀ ਸਿਗਨਲ ਕੀਤਾ ਸੀ ਭਈ ਉਹ ਬਿਲਕੁਲ ਪਰਮਾਨੈਂਟ ਸੀਜ਼ ਫਾਇਰ ਦੇ ਲਈ ਐਗਰੀ ਹੈਗੇ ਆ ਜੇ ਸਾਨੂੰ ਗਰੰਟੀ ਦਿੱਤੀ ਜਾਵੇ ਭਈ ਆਉਣ ਵਾਲੇ ਸਮੇਂ 'ਚ ਸਾਨੂੰ ਯੂਐਸ ਜਾਂ ਇਜ਼ਰਾਈਲ ਵੱਲੋਂ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਨਹੀਂ ਕੀਤਾ ਜਾਊਗਾ। ਐਰਿਕ ਡਾਊਟਰੀ ਜੋ ਆ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਮੇਬੀ ਅੱਜ ਜਿਹੜੀ ਆ ਇਹ ਡੀਲ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਸਾਹਮਣੇ ਪੇਸ਼ ਹੋ ਜਾਵੇ। ਸੋ ਈਰਾਨ ਤੇ ਯੂਐਸ ਨੇ ਜਿਹੜੀ ਇਹ ਪਲਾਨ ਦੋਨਾਂ ਨੇ ਐਗਰੀ ਕੀਤੀ ਹੈਗੀ ਆ ਪਰ ਪੂਰੀ ਡਿਟੇਲ ਜਿਹੜੀ ਆ ਉਹ ਆਉਣ ਵਾਲੇ ਕੁਝ ਸਮੇਂ ਚ ਆਊ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਹਦੇ ਉੱਤੇ ਲੇਟੈਸਟ ਇਹ ਨਿਊਜ਼ ਦੱਸ ਰਹੇ ਆ ਵੀ ਈਰਾਨ ਨੇ ਜਿਹੜੀ ਸੀਜ਼ ਫਾਇਰ ਆ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਨਾਲ ਦੇ ਨਾਲ ਬਣ ਚੁੱਕੀ ਹੈਗੀ ਆ ਤੇ ਇਹ ਜਿਹੜਾ ਪ੍ਰਪੋਜ਼ਲ ਸੀਗਾ ਜਿਹੜਾ ਤੁਸੀਂ ਹੁਣੇ ਦੱਸ ਕੇ ਹਟੇ ਆ ਤੇ ਰॉयटर्स ਇਹ ਇਸ ਟਾਈਮ ਰਿਪੋਰਟ ਕਰ ਰਿਹਾ ਆ। ਉਹਨਾਂ ਨੇ ਕਿਹਾ ਵੀ ਇਹ ਪਰਮਾਨੈਂਟ ਐਂਡ ਟੂ ਵਾਰ, ਕਹਿੰਦੇ ਸੀਜ਼ ਫਾਇਰ ਨਹੀਂ, ਲੜਾਈ ਜਿਹੜੀ ਉਹ ਪੱਕੀ ਬੰਦ ਹੋਣੀ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਇਹ ਉਹਨਾਂ ਨੇ ਦੱਸਿਆ ਹੈਗਾ ਆ। ਸੋ ਈਰਾਨ ਨੇ ਕਹਿੰਦੇ ਵੀ ਆਪਣੀ ਜਿਹੜੀ ਰਿਸਪੌਂਸ ਆ ਯੂਐਸ ਦੀ ਜਿਹੜਾ ਇਸ ਪ੍ਰਪੋਜ਼ਲ ਸੀਗਾ ਐਂਡਿੰਗ ਵਾਰ ਜਿਹੜਾ ਪਾਕਿਸਤਾਨ ਨੂੰ ਆਪਣੀ ਜਿਹੜੀ ਇਤਲਾਹ ਆ ਉਹ ਦੇ ਦਿੱਤੀ ਆ। ਸੀਜ਼ ਫਾਇਰ ਨੂੰ ਰੱਦ ਕਰਦੇ ਹੋਏ ਜਿਹੜੀ ਜੰਗ ਪੱਕੇ ਤੌਰ ਦੇ ਉੱਤੇ ਬੰਦ ਕਰਨ ਦੀ ਗੱਲ ਆਖੀ ਆ। ਈਰਾਨ ਦੇ ਰਿਸਪੌਂਸ ਦੇ ਵਿੱਚ ਕਹਿੰਦੇ 10 ਕਲੌਜ਼ ਆ, 10 ਉਹਨਾਂ ਨੇ ਵੀ ਆਪਣੀਆਂ ਮੰਗਾਂ ਜਿਹੜੀਆਂ ਹਰਜੋਤ ਸਿੰਘ ਜੀ ਰੱਖੀਆਂ ਜਿਹਦੇ ਵਿੱਚ ਕਹਿੰਦੇ ਵੀ ਇਲਾਕੇ ਦੇ ਵਿੱਚ ਜਿੰਨੇ ਵੀ ਕੌਨਫਲਿਕਟ ਆ ਸਾਰਿਆਂ ਨੂੰ ਖਤਮ ਕੀਤਾ ਜਾਵੇ। ਜਿਹੜਾ ਸਟੇਟ ਆਫ ਹਾਰਮੂਜ਼ ਆ ਉਸ ਦੇ ਲਈ ਸੇਫ ਪੈਸੇਜ ਲਈ ਇੱਕ ਪ੍ਰੋਟੋਕਾਲ ਨਵਾਂ ਬਣਾਇਆ ਜਾਵੇ। ਸਾਡੇ ਉੱਤੇ ਲਾਈਆਂ ਕਹਿੰਦੇ ਜਿਹੜੀਆਂ ਸੈਂਕਸ਼ਨਸ ਆ ਈਰਾਨ ਵਾਲੇ ਕਹਿੰਦੇ ਵੀ ਉਹ ਉਤਾਰ ਦਿੱਤੀਆਂ ਜਾਣ ਤੇ ਰੀਕਨਸਟਰਕਸ਼ਨ ਦੇ ਲਈ ਸਾਨੂੰ ਜਿਹੜੀ ਆ ਉਹ ਮਦਦ ਜਿਹੜੀ ਉਹ ਮਿਲੇ। ਸੋ ਇਹਨਾਂ ਨੇ ਵੀ ਮੰਗਾਂ ਠੋਕਵੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਰੱਖ ਦਿੱਤੀਆਂ ਆ। ਸੋ 45 ਦਿਨਾਂ ਵਾਲੀ ਜਿਹੜੀ ਸੀਜ਼ ਫਾਇਰ ਦਾ ਰੌਲਾ ਸੀ ਉਸ ਨੂੰ ਈਰਾਨ ਵਾਲਿਆਂ ਨੇ ਹਾਲ ਦੀ ਘੜੀ ਰੱਦ ਕਰ ਦਿੱਤਾ ਆ। ਸੋ ਇਹ ਇਸ ਦੇ ਵਿੱਚ ਦੇਖੋ ਵੀ ਕੀ ਅੱਗੇ ਬਣਦਾ ਆ।